TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਕੁਛ ਸਿੰਘਾਂ ਦੇ ਨਾਂ ਜਿਹੜੇ ਆ ਉਹ ਬੋਲ ਕੇ ਸ਼ੁਰੂ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਹੈਗਾ ਸ਼ਹੀਦ ਭਾਈ ਹਰਮਿੰਦਰ ਸਿੰਘ ਲੀਲ। ਸ਼ਹੀਦ ਭਾਈ ਹਰਮਿੰਦਰ ਸਿੰਘ ਲੀਲ। ਦੂਜਾ ਭਾਈ ਗਿਆਨ ਸਿੰਘ ਲੀਲ। ਸ਼ਹੀਦ ਭਾਈ ਚਰਨਜੀਤ ਸਿੰਘ ਤਲਵੰਡੀ। ਭਾਈ ਮਹੇਸ਼ ਇੰਦਰ ਸਿੰਘ ਗਹਿਲ। ਭਾਈ ਨਿਰਮਲ ਸਿੰਘ ਲੀਲ। ਭਾਈ ਜਸਵੀਰ ਸਿੰਘ ਠੁੱਲੀਵਾਲ। ਭਾਈ ਦਰਸ਼ਨ ਸਿੰਘ ਠੁੱਲੀਵਾਲ। ਭਾਈ ਵੀਰ ਇੰਦਰਪਾਲ ਸਿੰਘ ਸਹੌਲੀ। ਭਾਈ ਵਰਿੰਦਰ ਸਿੰਘ ਦਾਖਾ। ਡਾਕਟਰ ਗਰਮੇਲ ਸਿੰਘ ਹਲਵਾਰਾ। ਚਰਨਜੀਤ ਸਿੰਘ ਹਲਵਾਰਾ ਤੇ ਕੁਝ ਹੋਰ ਸੱਜਣ ਨੇ ਜਿਨ੍ਹਾਂ ਦੇ ਨਾਂ ਇਸ ਮੌਕੇ ਨਹੀਂ ਲੈਂਦਾ ਮੈਂ, ਪਰ ਮੈਂ ਦਰਸ਼ਕਾਂ ਨੂੰ ਸਰੋਤਿਆਂ ਨੂੰ ਇਹ ਜਦੋਂ ਨਾਂ ਬੋਲੇ ਆ, ਮੈਨੂੰ ਪਤਾ ਕਿ ਕਈ ਭਰਾ ਜਿਹੜੇ ਆ ਸਾਡੇ, ਕਈ ਭੈਣਾਂ ਸੰਗਤ ਵਿੱਚ ਸਰੋਤਿਆਂ ਦੇ ਵਿੱਚ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਇਹ ਨਾਂ ਸੁਣ ਕੇ ਸਮਝ ਜੀ ਨਹੀਂ ਲੱਗੀ ਹੋਣੀ ਵੀ ਕੀ ਕਹਾਣੀ। ਹੁਣ ਇਹ ਤਾਂ ਉਹ ਸੂਰਮੇ ਨੇ ਜਿਨ੍ਹਾਂ ਨੇ ਧਰਮ ਲਈ, ਪੰਥ ਲਈ, ਕੌਮ ਲਈ, ਖਾਲਸੇ ਦੀ ਸ਼ਾਨ ਲਈ, ਪੰਜਾਬ ਲਈ, ਲੋਕਾਂ ਲਈ, ਮਨੁੱਖਤਾ ਲਈ ਆਪਦੀ ਜਿਹੜੀ ਜ਼ਿੰਦਗੀ ਆ ਉਹ ਸੀਸ ਤਾਲੀ ਤੇ ਰੱਖ ਕੇ ਜਿਹੜਾ ਉਹਨਾਂ ਨੇ ਕਾਰਨਾਮਾ ਕੀਤਾ, ਇਹਨਾਂ ਦਾ ਤਾਂ ਆਪਾਂ ਨੂੰ ਚੇਤਾ ਨਹੀਂ, ਇਹਨਾਂ ਦਾ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਕੌਣ ਨੇ, ਕੀ ਨੇ, ਤੇ ਇਹਨਾਂ ਦੇ ਨਾਂ ਸਾਨੂੰ ਕਿਉਂ ਲੈਣੇ ਚਾਹੀਦੇ, ਖਾਸ ਤੌਰ ਤੇ ਅੱਜ ਦੇ ਦਿਨ ਕਿਉਂ ਲੈਣੇ ਚਾਹੀਦੇ। ਅੱਜ ਦੇ ਦਿਨ ਇਹਨਾਂ ਸਿੰਘਾਂ ਦਾ ਜ਼ਿਕਰ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਜੇ ਇਹ ਸਿੰਘ ਆਪਦਾ ਇਤਿਹਾਸਕ ਕੌਮੀ ਫਰਜ਼ ਨਾ ਨਿਭਾਉਂਦੇ ਤਾਂ ਲੌਂਗੋਵਾਲ ਨੂੰ ਉਹਦੀ ਗਦਾਰੀ ਦੀ ਸਜ਼ਾ ਨਹੀਂ ਸੀ ਦੇ ਹੋਣੀ। ਲੌਂਗੋਵਾਲ ਅਕਾਲੀ ਦਲ ਦਾ ਪ੍ਰਧਾਨ, ਲੌਂਗੋਵਾਲ ਧਰਮ ਯੁੱਧ ਮੋਰਚੇ ਦਾ ਡਿਕਟੇਟਰ, ਔਰ ਉਹਨੂੰ ਇਹਨਾਂ ਸਿੰਘਾਂ ਨੇ ਸੋਧਾ ਲਾਇਆ। ਤੇ ਅੱਜ 20 ਅਗਸਤ ਨੂੰ ਉਹਦੀ ਯਾਦ ਵਿੱਚ ਬਹੁਤ ਵੱਡਾ ਰੌਲਾ ਗੌਲਾ ਹਰੇਕ ਸਾਲ ਪਾਇਆ ਜਾਂਦਾ। ਹਰੇਕ ਸਾਲ ਜਿਹੜਾ ਲੌਂਗੋਵਾਲ ਦੀ ਬਰਸੀ ਅਕਾਲੀ ਮਨਾਉਂਦੇ ਆ ਤੇ ਉਹਦੀ ਇਹ ਫੋਟੋ ਆ ਜਿਹੜੀ ਉਹ ਵੀ ਕੇਂਦਰੀ ਸਿੱਖ ਅਜਾਇਬ ਘਰ ਚ ਲਾਈ ਫਿਰਦੇ ਆ, ਜਦੋਂ ਕਿ ਅਸਲ ਵਿੱਚ ਜਿਹੜਾ ਇਸ ਲੌਂਗੋਵਾਲ ਮਰਡਰ ਕੇਸ ਦੇ ਹੀਰੋ ਨੇ ਉਹਨਾਂ ਦੀਆਂ ਫੋਟੋਆਂ ਖਾਸ ਤੌਰ ਦੇ ਉੱਤੇ ਵੀਰ ਚਰਨਜੀਤ ਸਿੰਘ ਤਲਵੰਡੀ ਤੇ ਵੀਰ ਹਰਮਿੰਦਰ ਸਿੰਘ ਲੀਲ, ਇਹਨਾਂ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਕੇਂਦਰੀ ਸਿੱਖ ਅਜਾਇਬ ਘਰ ਚ ਲੱਗਣੀਆਂ ਚਾਹੀਦੀਆਂ। ਪਰ ਲੌਂਗੋਵਾਲ ਵਰਗੇ ਜਿਹੜੇ ਆ ਉਹ ਇੰਡੀਅਨ ਸਟੇਟ ਨੂੰ ਮਨਜ਼ੂਰ ਨੇ, ਤੇ ਜਿਹੜੇ ਵੀਰ ਹਰਮਿੰਦਰ ਸਿੰਘ ਲੀਲ ਵਰਗੇ, ਭਾਈ ਚਰਨਜੀਤ ਸਿੰਘ ਤਲਵੰਡੀ ਵਰਗੇ ਤੇ ਹੋਰ ਜਿਹੜੇ ਸੂਰਮੇ ਆ, ਇਹਨਾਂ ਦਾ ਨਾਂ ਲੈਣ ਤੇ ਅੱਜ ਵੀ ਸਟੇਟ ਨੂੰ ਬੜੀ ਭਾਰੀ ਤਕਲੀਫ ਹੁੰਦੀ। 2006-07 ਦੀ ਗੱਲ ਹੈ ਵੀ ਅਸੀਂ ਉਸ ਸਿੰਘਾਂ ਨੇ ਰਲ ਕੇ
ਇਹ ਫੈਸਲਾ ਕੀਤਾ ਕਿ ਸ਼ਹੀਦ ਭਾਈ ਹਰਮਿੰਦਰ ਸਿੰਘ ਲੀਲ ਦੀ ਯਾਦ ਵਿੱਚ ਉਹਨਾਂ ਦੇ ਗ੍ਰਹਿ ਪਿੰਡ ਲੀਲ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪੱਖੋਵਾਲ ਦੇ ਕੋਲ ਸ਼ਹੀਦੀ ਸਮਾਗਮ ਜਿਹੜਾ ਹੈ ਉਹ ਮਨਾਇਆ ਜਾਵੇ। ਉਸ ਸ਼ਹੀਦੀ ਸਮਾਗਮ ਦੇ ਮੌਕੇ ਜੋ ਉਸ ਮੌਕੇ ਸਾਨੂੰ ਤਜਰਬਾ ਹੋਇਆ, ਜਿਹੜੇ ਅਸੀਂ ਸੱਜਣ ਮਿੱਤਰ ਰਲ ਮਿਲ ਕੇ ਉਹ ਸਮਾਗਮ ਮਨਾ ਰਹੇ ਸੀ ਕਿ CID ਵਾਲੇ, IB ਵਾਲੇ, ਹੋਰ ਖੁਫੀਆ ਏਜੰਸੀਆਂ ਵਾਲੇ, ਲੋਕਲ ਪੁਲਿਸ ਜਿਹੜੀ ਹੈ ਉਹ ਕਿਵੇਂ ਪੱਬਾਂ ਭਾਰ ਹੋਈ ਫਿਰਦੀ ਹੈ ਤੇ ਕਿਵੇਂ ਉਹ ਸਾਡੇ ਡਾਟਾ ਜਿਹਾ ਇਕੱਠਾ ਕਰਦੇ ਵੀ ਕੌਣ ਆ ਤੇਰਾ, ਉਹਦੇ ਨਾਲ ਕੀ ਲਿੰਕ ਆ, ਕਿੰਨੇ ਤੁਸੀਂ ਭੈਣ ਭਰਾ ਆ, ਤੁਹਾਡੇ ਕਿੰਨੇ ਕਿੱਥੇ ਕਿੱਥੇ ਰਿਸ਼ਤੇਦਾਰੀਆਂ ਨੇ, ਉਹ ਸਾਡਾ ਸਾਰਿਆਂ ਦਾ ਜਦੋਂ ਲਿਖਦੇ ਕਰਦੇ ਸੀ ਉਦੋਂ ਮੈਨੂੰ ਨਿੱਜੀ ਤੌਰ ਤੇ ਇਸ ਗੱਲ ਦਾ ਬੜਾ ਸਰੂਰ ਜਿਹਾ ਆਇਆ ਕਿ ਇਹ ਜਿਹੜੇ ਸਿੰਘ ਨੇ ਜਿਨ੍ਹਾਂ ਦੀ ਅਸੀਂ ਯਾਦ ਵਿੱਚ ਜੁੜ ਰਹੇ ਹਾਂ, ਇਹ ਕਿੱਡੇ ਮਹਾਨ ਨੇ ਕਿ ਅੱਜ ਵੀ ਇੰਡੀਅਨ ਸਟੇਟ ਨੂੰ ਇਹਨਾਂ ਦਾ ਨਾਂ ਲਿਆ ਵਿਰਤਾ ਪੈਂਦੀ ਆ। ਤੇ ਦੂਜੇ ਪਾਸੇ ਜਦੋਂ ਲੌਂਗੋਵਾਲ ਦਾ ਨਾਂ ਆਉਂਦਾ ਤਾਂ ਬੇਸ਼ੱਕ ਉਹ ਜਿਉਂਦੇ ਜੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ, ਪਰ ਅੱਜ ਜਦੋਂ ਕੋਈ ਉਹਨੂੰ ਕਹਿੰਦਾ ਸੰਤ ਲੌਂਗੋਵਾਲ ਤਾਂ ਉਹਦੇ ਧੌਰ ਅੰਦਰੋਂ ਉਹਨੂੰ ਪਤਾ ਹੁੰਦਾ, ਉਹਦੇ ਮਨ ਦੇ ਵਿੱਚ ਇਹ ਖਦਸ਼ਾ ਹੁੰਦਾ ਕਿ ਕਿਸੇ ਪਾਸਿਓਂ ਕੋਈ ਗੁਰੂ ਦਾ ਸਿੱਖ ਉੱਠ ਕੇ ਮੈਨੂੰ ਟੋਕ ਨਾ ਦੇਵੇ ਕਿ ਭਾਈ ਸਾਹਿਬ ਸੰਤ ਸੀਗਾ ਜਾਂ ਨਹੀਂ, ਇਹ ਤਾਂ ਸਾਨੂੰ ਪਤਾ ਨਹੀਂ, ਨਾ ਸਾਨੂੰ ਬਾਹਲਾ ਉਹਦੇ ਬਾਰੇ ਪਤਾ ਕਰਨ ਦੀ ਲੋੜ ਹੈ। ਪਰ ਜਿਹੜਾ ਇਸ ਸ਼ਖਸ ਦੀ ਮੌਤ ਦਾ ਕਾਰਨ ਆ ਉਹ ਗਦਾਰੀ ਆ। ਗਦਾਰੀ ਵੀ ਆਪਦੀ ਕੌਮ ਨਾਲ, ਆਪਦੀ ਧਰਤੀ ਨਾਲ, ਆਪਦੇ ਲੋਕਾਂ ਨਾਲ। ਤੇ ਉਸ ਸ਼ਖਸ ਨੂੰ ਅੰਦਰੋਂ ਅੰਦਰੀ ਹਰਚੰਦ ਸਿੰਘ ਲੌਂਗੋਵਾਲ ਦੇ ਨਾਂ ਦੇ ਮੂਹਰੇ ਸੰਤ ਲਾਉਣਾ ਬੜਾ ਔਖਾ ਜਿਹਾ ਲੱਗਦਾ। ਸੋ ਅੱਜ ਇਹਨਾਂ ਸੂਰਮਿਆਂ ਦੀ ਗੱਲ ਕਰਨ ਦਾ ਦਿਹਾੜਾ ਹੈ ਜਿਨ੍ਹਾਂ ਨੇ ਲੌਂਗੋਵਾਲ ਨੂੰ ਉਹਦੀ ਗਦਾਰੀ ਦੀ ਸਜ਼ਾ ਦਿੱਤੀ। ਲੌਂਗੋਵਾਲ ਦੇ ਬਾਰੇ ਅੱਜ ਦੇ ਅਖਬਾਰਾਂ ਦੇ ਵਿੱਚ ਛਪਿਆ ਹੈ ਤੇ ਇਵੇਂ ਹੀ ਲੌਂਗੋਵਾਲ ਦੇ ਬਾਰੇ ਹੋਰ ਵੀ ਪ੍ਰੋਗਰਾਮ ਹੋਏ ਆ, ਕਿਤਾਬਾਂ ਲਿਖੀਆਂ ਗਈਆਂ ਨੇ। 4-5 ਕਿਤਾਬਾਂ ਹੁਣ ਤੱਕ ਲੌਂਗੋਵਾਲ ਬਾਰੇ ਆ ਗਈਆਂ ਨੇ, ਪਰ ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਜੇਕਰ ਕੋਈ ਕਿਤਾਬ, ਜੇਕਰ ਕੋਈ ਫੋਟੋ, ਜੇ ਕੋਈ ਨਵੀਂ ਗੱਲ ਆ ਜਾਵੇ ਤਾਂ ਉਹ ਧੜਾ ਧੜ ਵਿਕਦੀ ਹੈ। ਪਰ ਜਦੋਂ ਗੱਲ ਕਰਦੇ ਆ ਲੌਂਗੋਵਾਲ ਦੀ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਦੇ ਬਾਰੇ ਕਿਤਾਬ ਵੀ ਆਈ ਹੈ। ਔਰ ਇਹ ਗੱਲ ਜਦੋਂ ਇਹ ਦੋਨੇ ਸ਼ਖਸੀਅਤਾਂ ਧਰਤੀ ਤੇ ਧਰਮ ਯੁੱਧ ਮੋਰਚੇ ਦੌਰਾਨ ਹਾਜ਼ਰ ਨਾਜ਼ਰ ਜਿਉਂਦੇ ਜਾਗਦੇ ਸੀ, ਉਹਨਾਂ ਦਿਨਾਂ ਦੇ ਵਿੱਚ ਵੀ ਲੋਕ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਧਰਮ ਯੁੱਧ ਮੋਰਚੇ ਕਰਕੇ ਸੰਗਤਾਂ ਪਿੰਡਾਂ ਚੋਂ ਆਉਂਦੀਆਂ ਸੀ ਤਾਂ ਵਾਪਸ ਆਉਣ ਮੌਕੇ ਸੰਤ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਉੱਥੋਂ ਲੋਕ ਮੁੱਲ ਖਰੀਦ ਕੇ ਲੈ ਕੇ ਆਉਂਦੇ ਸੀ। ਦੂਜੇ ਪਾਸੇ ਮੋਰਚੇ ਦੇ ਡਿਕਟੇਟਰ ਲੌਂਗੋਵਾਲ ਦੀ ਫੋਟੋ ਕੋਈ ਮੁਫਤ 'ਚ ਵੀ ਲੈਣ ਨੂੰ ਤਿਆਰ ਨਹੀਂ ਸੀ ਹੁੰਦਾ। ਇੱਕ ਅੰਗਰੇਜ਼ੀ ਦੇ ਪ੍ਰਸਿੱਧ ਜਰਨਲਿਸਟ ਨੇ ਦੋਨਾਂ ਸ਼ਖਸੀਅਤਾਂ ਦੇ ਨਾਲ ਇੰਟਰਵਿਊ ਕਰਨੀ ਸੀ, ਲੌਂਗੋਵਾਲ ਨੂੰ ਵੀ ਮਿਲਿਆ ਤੇ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਮਿਲਿਆ। ਭਾਈ ਕਰਮਜੀਤ ਸਿੰਘ ਜਿਹੜੇ ਪੰਜਾਬੀ ਟ੍ਰਿਬਿਊਨ 'ਚ ਲੰਬਾ ਸਮਾਂ ਕੰਮ ਕਰਦੇ ਰਹੇ ਆ, ਉਹ ਬੜਾ ਖੂਬਸੂਰਤ ਬਿਆਨ ਕਰਦੇ ਆ ਕਿ ਜਦੋਂ ਉਹਨੂੰ ਪੁੱਛਿਆ ਕਿ ਜਿਹੜਾ
ਉਹ ਦੋਨਾਂ ਸ਼ਖਸੀਅਤਾਂ ਨੂੰ ਮਿਲਿਆ, ਲੌਂਗੋਵਾਲ ਨੂੰ ਵੀ ਮਿਲਿਆ ਤੇ ਭਿੰਡਰਾਂ ਵਾਲਿਆਂ ਸੰਤਾਂ ਨੂੰ ਵੀ ਮਿਲਿਆ। ਤੈਨੂੰ ਕੀ ਮਹਿਸੂਸ ਹੋਇਆ, ਦੋਨਾਂ 'ਚ ਕੀ ਫਰਕ ਲੱਗਿਆ? ਤਾਂ ਉਹ ਪਹਿਲਾਂ ਹੱਸ ਪਿਆ ਤੇ ਹੱਸਦਾ ਹੱਸਦਾ ਕਹਿੰਦਾ ਹੈ ਕਿ ਲੌਂਗੋਵਾਲ ਘਟਨਾਵਾਂ ਨੂੰ ਜਾਣਦਾ ਹੈ, ਲੌਂਗੋਵਾਲ ਘਟਨਾਵਾਂ ਨੂੰ ਜਾਣਦਾ ਹੈ, ਪਰ ਭਿੰਡਰਾਂ ਵਾਲਾ ਜਿਹੜਾ ਹੈ ਉਹ ਘਟਨਾਵਾਂ ਨੂੰ ਮਹਿਸੂਸ ਕਰਦਾ। ਮਤਲਬ ਕਿ ਕਿਸੇ ਘਟਨਾ ਨੂੰ ਜਾਣਨਾ ਕਿ ਫਲਾਣੇ ਥਾਂ ਦੇ ਉੱਤੇ ਸਿੱਖ ਨਾਲ ਆਹ ਵਧੀਕੀ ਹੋ ਗਈ, ਫਲਾਣੇ ਥਾਂ ਤੇ ਸਿੱਖ ਨਾਲ ਇੰਝ ਹੋ ਗਿਆ, ਇੰਨੇ ਆਹ ਜ਼ੁਲਮ ਹੋ ਗਿਆ, ਆਹ ਵਧੀਕੀ ਹੋ ਗਈ, ਇਹ ਜਾਣਨਾ ਜਿਵੇਂ ਇੱਕ ਹਿਸਟਰੀ ਦਾ ਟੀਚਰ ਜਿਹੜਾ ਅਧਿਆਪਕ ਆ ਜਾਂ ਕੋਈ ਵਿਦਿਆਰਥੀ ਆ, ਕੋਈ ਹਿਸਟੋਰੀਅਨ ਆ, ਉਹ ਕਿਸੇ ਜੰਗ ਦੇ ਬਾਰੇ, ਜੰਗ ਦੇ ਵਿੱਚ ਹੋਈਆਂ ਮੌਤਾਂ ਬਾਰੇ ਜਾਂ ਕਿਸੇ ਤੱਥ ਫੈਕਟ ਬਾਰੇ ਉਹ ਜਾਣਦਾ ਹੋਵੇ ਤੇ ਉਹਨੂੰ ਬੋਲ ਦੇਵੇ, ਉਹ ਗੱਲ ਹੋਰ ਹੁੰਦੀ। ਪਰ ਜਦੋਂ ਮਹਿਸੂਸ ਕਰਨ ਦੀ ਗੱਲ ਹੁੰਦੀ ਆ, ਉਹਦੇ ਬੋਲ, ਉਹਦੇ ਲਹਿਜੇ ਅੰਦਰੋਂ ਇਮੋਸ਼ਨ ਝਲਕ ਰਿਹਾ ਹੁੰਦਾ। ਤੇ ਸੰਤ ਲੌਂਗੋਵਾਲ ਤੇ ਸੰਤ ਭਿੰਡਰਾਂ ਵਾਲੇ ਦੇ ਵਿੱਚ ਸੰਤ ਹੋਣ ਦੀ ਸਭ ਤੋਂ ਪਹਿਲੀ ਜਿਹੜੀ ਕਸਵੱਟੀ ਸੀ ਉਹ ਇੱਥੇ ਸੀ ਕਿ ਲੌਂਗੋਵਾਲ ਸੰਤ ਸੀ ਕਿ ਨਹੀਂ, ਕਿਉਂਕਿ ਉਹ ਸਿਰਫ ਘਟਨਾਵਾਂ ਨੂੰ ਜਾਣਦਾ ਸੀ। ਜਦੋਂ ਉਹ ਬਿਆਨ ਕਰਦਾ ਸੀ ਉਹ ਸਿੰਪਲ ਸਾਦੇ ਤਰੀਕੇ ਨਾਲ ਦੱਸ ਦਿੰਦਾ ਸੀ ਕਿ ਆਹ ਹੋਇਆ ਤੇ ਆਹ ਹੋਇਆ। ਪਰ ਸੰਤ ਭਿੰਡਰਾਂ ਵਾਲੇ ਉਹ ਕਿਸੇ ਇੱਕ ਵੀ ਸਿੱਖ ਦੀ ਜਦੋਂ ਕੋਈ ਗੱਲ ਬਿਆਨ ਕਰਦੇ ਸੀ, ਜ਼ੁਲਮ ਦੀ ਦਾਸਤਾਨ ਬਿਆਨ ਕਰਦੇ ਸੀ, ਸਟੇਟ ਦੇ ਬੁੱਚੜਪੁਣੇ ਦੀ ਗੱਲ ਕਰਦੇ ਸੀ, ਤਾਂ ਉਹਨਾਂ ਦਾ ਲਹਿਜਾ, ਉਹਨਾਂ ਦੇ ਅੱਖਰ, ਉਹਨਾਂ ਦੀ ਬੋਲ ਬਾਣੀ ਉਹਨਾਂ ਨੂੰ ਇਉਂ ਲੱਗਦਾ ਹੁੰਦਾ ਸੀ ਜਿਵੇਂ ਕਿਸੇ ਨੇ ਉਹਨਾਂ ਦਾ ਕਾਲਜਾ ਫੜ ਕੇ ਪਲਾਸ ਨਾਲ ਸੰਨੀ ਨਾਲ ਲਪੇੜ ਦਿੱਤਾ ਹੋਵੇ। ਉਹਨਾਂ ਦੇ ਅੰਦਰੋਂ ਉਹ ਦਰਦ ਝਲਕਦਾ ਸੀ, ਉਹ ਪੀੜ ਝਲਕਦੀ ਸੀ, ਉਹ ਦਰਦ, ਉਹ ਪੀੜ, ਉਹ ਦੁੱਖ, ਉਹ ਸੰਤਾਪ ਦੀ ਇੰਤਹਾ ਉਹਨਾਂ ਦੇ ਸ਼ਬਦਾਂ ਦੇ ਵਿੱਚ। ਅੱਜ ਵੀ ਜਦੋਂ ਸੰਤ ਭਿੰਡਰਾਂ ਵਾਲਿਆਂ ਦੀਆਂ ਤਕਰੀਰਾਂ ਸੁਣਦੇ ਆ ਤੇ ਜਦੋਂ ਸਿੱਖਾਂ ਦੇ ਉੱਤੇ ਹੋਏ ਅਤਿਆਚਾਰਾਂ ਨੂੰ ਬਿਆਨ ਕਰ ਰਹੇ ਹੁੰਦੇ ਆ, ਤਾਂ ਧੌਣ ਅੰਦਰ ਤੱਕ ਬੰਦੇ ਨੂੰ ਇਉਂ ਲੱਗਦਾ ਹੈ ਕਿ ਇਹ ਤਾਂ ਅੰਤ ਹੋ ਗਈ, ਹੁਣ ਤਾਂ ਫਿਰ ਇਹਦੇ ਬਦਲੇ 'ਚ ਕੁਝ ਕਰਨਾ ਹੀ ਚਾਹੀਦਾ। ਤੇ ਫਿਰ ਜਦੋਂ ਉਹ ਬੰਦਾ ਉਸ ਤਕਰੀਰ ਦੇ ਬੰਦ ਹੋਣ ਤੋਂ ਬਾਅਦ ਧਰਾਤਲ ਨਾਲ ਜੁੜਦਾ, ਫਿਰ ਉਹਨੂੰ ਸਮਝ ਆਉਂਦੀ ਆ ਕਿ ਇਹ ਤਕਰੀਰ ਤਾਂ 40 ਸਾਲ ਪਹਿਲਾਂ ਬਾਬਾ ਜਰਨੈਲ ਸਿੰਘ ਨੇ ਕੀਤੀ ਸੀ। ਸੋ ਜਿਹੜਾ ਲੌਂਗੋਵਾਲ ਸੀ ਉਹ ਬੜਾ ਧਾਰਮੀ ਕਰਮੀ ਹੋ ਸਕਦਾ, ਬੜਾ ਵਿਦਵਾਨ ਹੋ ਸਕਦਾ ਹੈ, ਬੜਾ ਗਿਆਨਵਾਨ ਹੋ ਸਕਦਾ ਹੈ, ਪਰ ਜਿਹੜੀ ਕੌਮ ਦੇ ਪ੍ਰਤੀ ਡੈਡੀਕੇਸ਼ਨ, ਕਮਿਟਮੈਂਟ ਜਿਸ ਤਰੀਕੇ ਦੀ ਲੋੜ ਉਸ ਮੌਕੇ ਦੇ ਆਗੂ ਨੂੰ, ਸਿੱਖਾਂ ਦੇ ਨੂੰ ਚਾਹੀਦੀ ਸੀ, ਉਹ ਉਹਦੇ ਨੇੜੇ ਤੇੜੇ ਵੀ ਨਹੀਂ ਸੀ। ਸੰਗਰੂਰ ਜ਼ਿਲ੍ਹੇ ਦੇ ਪਿੰਡ ਗਿੱਦੜਿਆਣੀ ਦੇ ਵਿੱਚ ਸਰਦਾਰ ਮਨਸਾ ਸਿੰਘ ਦੇ ਘਰੇ ਬੀਬੀ ਮਾਨ ਕੌਰ ਦੀ ਕੁੱਖੋਂ 2 ਜਨਵਰੀ 1932 ਨੂੰ ਜਦੋਂ ਲੌਂਗੋਵਾਲ ਦਾ ਜਨਮ ਹੋਇਆ, ਉਦੋਂ ਕਿਹਨੂੰ ਪਤਾ ਸੀ ਕਿ ਇਹ ਜਿਹੜਾ ਲੌਂਗੋਵਾਲ ਹੈ ਇਹਦਾ ਅੰਤ ਸਿੱਖਾਂ ਦੇ ਘਰੇ ਜੰਮੇ ਉਹਨਾਂ ਗੁਰਸਿੱਖਾਂ ਦੇ ਹੱਥੋਂ ਹੋਏਗਾ ਤੇ ਸ਼ੇਰਪੁਰੇ ਪਿੰਡ ਦੇ ਵਿੱਚ ਹੋਏਗਾ। ਬਾਅਦ ਵਿੱਚ ਢਾਡੀਆਂ ਨੇ ਇਹ ਗਾਣਾ ਗਾਇਆ ਕਰਨਾ ਹੈ ਕਿ ਸ਼ੇਰਪੁਰੇ ਦਾ ਗਿੱਦੜਿਆਣੀ ਦਾ ਗਿੱਦੜ ਮਾਰਿਆ ਸ਼ੇਰਪੁਰੇ ਵਿੱਚ ਸ਼ੇਰਾਂ ਨੇ। ਇਹ ਗਾਣਾ ਲੌਂਗੋਵਾਲ ਦੇ ਸਮਰਥਕਾਂ ਨੂੰ ਚੁਭ ਸਕਦਾ ਹੈ, ਪਰ ਜੋ ਲੌਂਗੋਵਾਲ ਨੇ ਕੌਮ ਨਾਲ ਕੀਤਾ ਉਹ ਜ਼ਿਆਦਾ ਵੱਡੀ ਮਾੜੀ ਗੱਲ ਸੀ, ਬਹੁਤ ਵੱਡਾ ਜੁਰਮ ਸੀ, ਬਹੁਤ ਵੱਡਾ ਗੁਨਾਹ ਸੀ, ਪਾਪ ਸੀ, ਕਪਟ ਸੀ। 1947 ਤੋਂ ਪਹਿਲਾਂ ਲੌਂਗੋਵਾਲ ਬਾਰੇ ਦੱਸਦੇ ਆ ਕਿ ਉਹ ਕਿਸੇ ਬਾਬਾ ਜੋਧ ਸਿੰਘ ਦੇ ਕੋਲੋਂ ਬਾਣੀ ਪੜ੍ਹ ਕੇ
कथा कीर्तन करना पिंडां दे विच इधर उधर सेवा जिवें करदे आ ग्रंथी सिंह उवें करदे सी। फिर 1947 ਵਿੱਚ ਉਹ ਅਕਾਲੀ ਦਲ ਦੇ ਮੈਂਬਰ ਬਣ ਗਏ ਤੇ 1953 ਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਦੋਂ ਪੈਪਸੂ ਦੀ ਵਜ਼ਾਰਤ ਟੁੱਟੀ ਆ ਉਦੋਂ 3 ਮਹੀਨੇ ਜਥਾ ਲੈ ਕੇ ਫਰੀਦਕੋਟ ਜੇਲ੍ਹ ਵਿੱਚ ਕੈਦ ਰਹੇ। ਫਿਰ 1953 ਵਿੱਚ ਸੰਤ ਹਰਚੰਦ ਸਿੰਘ ਹੀਰੋ ਕਲਾਂ ਤੋਂ ਚੱਲ ਕੇ ਗੁਰਦੁਆਰਾ ਭਾਈ ਮਨੀ ਸਿੰਘ ਸ਼ਹੀਦ ਲੌਂਗੋਵਾਲ ਦੀ ਸੇਵਾ ਉੱਥੇ ਕਰਨ ਆ ਗਏ। ਫਿਰ ਇਹ ਤੋਂ ਉਹਨਾਂ ਦੇ ਨਾਂ ਦੇ ਨਾਲ ਲੌਂਗੋਵਾਲ ਅੱਖਰ ਜੁੜ ਗਿਆ ਤੇ ਜਿਹੜੇ ਮਾਸਟਰ ਤਾਰਾ ਸਿੰਘ ਉਹਨਾਂ ਨੇ ਪੰਜਾਬੀ ਸੂਬਾ ਮੋਰਚਾ ਲਾਇਆ ਉਹਦੇ ਵਿੱਚ ਵੀ ਗ੍ਰਿਫਤਾਰੀ ਦਿੱਤੀ। ਫਿਰ ਜਦੋਂ 1960 ਦੇ ਵਿੱਚ ਪੰਜਾਬੀ ਸੂਬਾ ਮੋਰਚਾ ਲੱਗਿਆ ਉਦੋਂ ਵੀ ਕਨਵੈਨਸ਼ਨਾਂ 'ਚ ਤੇ ਹੋਰ ਗੱਲਾਂ 'ਚ ਸ਼ਮੂਲੀਅਤ ਕਰਦੇ ਰਹੇ। 1960 ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਲੜੋ ਸੰਗਰੂਰ ਤੋਂ, ਤਾਂ ਆਪ ਨਹੀਂ ਲੜੇ। ਸੰਗਰੂਰ ਦੇ ਜਿਹੜੇ ਅਕਾਲੀ ਦਲ ਦੇ ਜਨਰਲ ਸਕੱਤਰ ਸੀ ਕਰਤਾਰ ਸਿੰਘ ਦਰਵੇਸ਼ ਉਹਨਾਂ ਨੂੰ ਟਿਕਟ ਦਵਾਈ ਤੇ ਜਿਤਾਇਆ। ਫਿਰ MLA ਦੀ ਚੋਣ ਲਹਿਰਾ ਗਾਗਾ ਹਲਕੇ ਤੋਂ ਲੜੀ ਤੇ ਜਿਹੜਾ ਪੰਜਾਬ ਦਾ ਪੈਪਸੂ ਦਾ ਕਾਂਗਰਸ ਦਾ ਮੁੱਖ ਮੰਤਰੀ ਰਿਹਾ ਸੀਗਾ ਬਾਬੂ ਵਿਸ਼ਭਾਨ ਉਹਨੂੰ ਹਰਾਇਆ 1969 ਦੇ ਵਿੱਚ। ਫਿਰ ਐਮਰਜੈਂਸੀ ਦੇ ਖਿਲਾਫ ਮੋਰਚੇ ਵਿੱਚ ਹਿੱਸਾ ਲਿਆ ਤੇ ਜਦੋਂ ਐਮਰਜੈਂਸੀ ਵਾਲੇ ਮੋਰਚੇ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁਰ ਉਹ ਲੌਂਗੋਵਾਲ ਨੂੰ ਮੋਰਚੇ ਦੀ ਬਾਗ ਡੋਰ ਦੇ ਕੇ ਜੇਲ੍ਹ ਚਲੇ ਗਏ, ਗ੍ਰਿਫਤਾਰ ਹੋ ਗਏ। ਉਸ ਤੋਂ ਬਾਅਦ ਵਿੱਚ 19 ਮਹੀਨੇ ਜਿਹੜਾ ਇਹ ਮੋਰਚਾ ਚੱਲਿਆ। 18 ਜਨਵਰੀ 1970 ਨੂੰ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਖਤਮ ਕਰਕੇ ਲੋਕ ਸਭਾ ਚੋਣਾਂ ਦਾ ਐਲਾਨ ਕੀਤਾ ਉਦੋਂ ਤੱਕ ਲੌਂਗੋਵਾਲ ਨੇ ਇਸ ਮੋਰਚੇ ਦੀ ਅਗਵਾਈ ਕੀਤੀ। ਇਉਂ ਸਿਆਸੀ ਤੌਰ ਦੇ ਉੱਤੇ ਉਹਦਾ ਕੱਦ ਜਿਹੜਾ ਸੀ ਕਾਫੀ ਵੱਧ ਗਿਆ ਤੇ 20 ਅਗਸਤ 1980 ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਤੇ ਜਦੋਂ 26 ਜੁਲਾਈ 1981 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਅੰਮ੍ਰਿਤਸਰ ਦੇ ਵਿੱਚ ਵਿਸ਼ਵ ਸਿੱਖ ਧਰਮ ਕਨਵੈਨਸ਼ਨ ਹੋਈ। ਉੱਥੇ ਪੰਜਾਬ ਦੇ ਉੱਤੇ ਹੋਏ ਜ਼ੁਲਮਾਂ ਤੇ ਧੱਕਿਆਂ, ਪੰਥ ਨਾਲ ਹੋ ਰਹੀਆਂ ਵਧੀਕੀਆਂ, ਸਿੱਖੀ ਅਤੇ ਸਿੱਖਾਂ ਦੇ ਮਸਲਿਆਂ ਬਾਰੇ ਚਰਚਾ ਹੋਈ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਦਰਿਆਈ ਪਾਣੀਆਂ ਦਾ ਮਸਲਾ ਸੀ ਉਹ ਪੂਰਾ ਭਖਿਆ ਹੋਇਆ ਸੀ ਤੇ ਇੰਦਰਾ ਗਾਂਧੀ ਸਤਲੁਜ ਜਮਨਾ ਲਿੰਕ ਨਹਿਰ ਦਾ ਨੀਂਹ ਪੱਥਰ ਰੱਖਣ ਦੇ ਲਈ, ਕਿਉਂਕਿ ਹਰਿਆਣੇ 'ਚ ਚੋਣਾਂ ਜਿੱਤਣੀਆਂ ਸੀ, ਉਹਨੇ 8 ਅਪ੍ਰੈਲ 1982 ਨੂੰ ਕਪੂਰੀ ਜਿਹੜਾ ਸੀਗਾ ਪਿੰਡ ਉੱਥੇ ਉਹ SYL ਦਾ ਨੀਂਹ ਪੱਥਰ ਰੱਖਣ ਆਉਣਾ ਸੀ ਇੰਦਰਾ ਨੇ। ਤਾਂ ਅਕਾਲੀ ਦਲ ਨੇ ਜਿਹੜਾ ਮੋਰਚਾ ਲਾਇਆ ਉਦੋਂ ਅਕਾਲੀ ਦਲ ਦੇ ਪ੍ਰਧਾਨ ਹੁੰਦਾ ਸੀ ਇਹ ਲੌਂਗੋਵਾਲ। 4 ਅਗਸਤ ਤੱਕ ਇਹ ਮੋਰਚਾ ਕਪੂਰੀ ਦੇ ਥਾਂ ਤੇ ਚੱਲਿਆ। 26 ਜੁਲਾਈ ਤੋਂ ਫਿਰ ਅੰਮ੍ਰਿਤਸਰ ਧਰਮ ਯੁੱਧ ਮੋਰਚੇ ਵਿੱਚ ਤਬਦੀਲ ਹੋ ਗਿਆ। ਇਸ ਧਰਮ ਯੁੱਧ ਮੋਰਚੇ ਦੌਰਾਨ ਪਹਿਲੀ ਵਾਰ ਲੌਂਗੋਵਾਲ ਦੀ ਪਰਖ ਹੋਈ ਤੇ ਲੌਂਗੋਵਾਲ ਹਰ ਮੁੱਦੇ ਉੱਤੇ ਹਰ ਮੌਕੇ ਨਿਕੰਮਾ ਸਿੱਧ ਹੋਇਆ। ਪੰਥਕ ਸੋਚ ਦੇ ਹਿਸਾਬ ਨਾਲ ਉਹ ਹਮੇਸ਼ਾ ਕਟਹਿਰੇ ਵਿੱਚ ਖੜਾ ਰਿਹਾ, ਪਰ ਕਿਉਂਕਿ ਅਕਾਲੀ ਦਲ ਦਾ ਪ੍ਰਧਾਨ ਸੀ ਉਹ ਆਪਦੀਆਂ ਗਲਤੀਆਂ, ਆਪਦੀਆਂ ਭੁੱਲਾਂ ਸੁਧਾਰਨ ਦੀ ਥਾਂ, ਆਪਦੇ ਅੰਦਰ ਮਜ਼ਬੂਤੀ ਲਿਆਉਣ ਦੀ ਥਾਂ ਸੰਤ ਭਿੰਡਰਾਂ ਵਾਲਿਆਂ ਤੇ ਹੋਰ ਜੁਝਾਰੂ ਸਿੰਘਾਂ ਨੂੰ ਜਿਹੜੇ ਪੰਥ ਲਈ ਮਰਨ ਮਾਰਨ ਤੇ ਉਤਰੇ ਹੋਏ ਸੀ ਉਹਨਾਂ ਨੂੰ ਨਿਸ਼ਾਨੇ ਤੇ ਲੈਂਦੇ ਰਹੇ। ਇਹੋ ਜਿਹੇ ਦੌਰ ਦੇ ਵਿੱਚ ਹੀ ਲੌਂਗੋਵਾਲ ਦੇ PA ਨੇ ਗੁਰਚਰਨ ਨੇ
भाई सुरिंदर सिंह सोढी ते संत भिंडरां वालियां समेत होरां नूं कतल करन कराउण दीआं साजिशां भी रचीਆਂ। ਇਹੋ ਜਿਹੀਆਂ ਘਿਨਾਉਣੀਆਂ घटिया ते नीच हरकतां लौंगोवाल ते ਉਹਦੇ ਸਾਥੀਆਂ ਦੀਆਂ सरपरस्ती किसी भी करनी, किसी नूं शैल्टर देनी, ते ਜਿਹੜਾ भी बंदा संत भिंडरां वालियां दे खिलाफ ਚੱਲਦਾ ਹੋਵੇ ਉਹਨੂੰ ਸ਼ਹਿ ਦੇਣੀ। ਇਹੋ ਜਿਹੇ ਕੰਮ ਤੇ फिर ਇਹ ਕਹਿਣਾ कि ਸਾਡੇ ਅਸੀਂ ਜੀ बड़े ਵੱਡੇ ਆ, ਕੁਰਬਾਨੀਆਂ ਕਰਾਂਗੇ। ਜੇ ਦਰਬਾਰ ਸਾਹਿਬ 'ਚ फौज चढ़ के आ गई ਤਾਂ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਟੈਂਕ ਜਾਣਗੇ। ਪਰ ਜਦੋਂ ਵਾਕਿਆ ਹੀ ਇੰਡੀਅਨ ਸਟੇਟ ਮਸ਼ੀਨਰੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਬੋਲਿਆ ਤਾਂ ਉਸ ਮੌਕੇ ਬਾਕੀ ਲੀਡਰਾਂ ਵਾਂਗੂ ਲੌਂਗੋਵਾਲ ਦੇ ਹੱਥ ਖੜੇ ਕਰਕੇ ਗੱਡੀ 'ਚ ਬਹਿ ਕੇ ਆ ਗਿਆ। ਚਲੋ ਜੋ ਕੁਝ ਧਰਮ ਯੁੱਧ ਮੋਰਚੇ ਦੌਰਾਨ ਕੀਤਾ, ਜੋ ਕੁਝ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਕੀਤਾ, ਉਹ ਆਪਦੀ ਥਾਂ ਤੇ ਸੀ। ਜੇਕਰ ਉਸ ਤੋਂ ਬਾਅਦ ਵਿੱਚ ਪਾਸੇ ਹੋ ਕੇ ਬਹਿ ਜਾਂਦਾ ਤੇ ਬਾਕੀ ਲੀਡਰਸ਼ਿਪ ਵੀ ਪਾਸੇ ਹੋ ਕੇ ਬਹਿ ਜਾਂਦੀ ਕਿ ਹੁਣ ਲੜਾਈ ਸਿੱਖ ਕੌਮ ਅਤੇ ਇੰਡੀਅਨ ਸਟੇਟ ਦੇ ਵਿਚਾਲੇ ਆ, ਕਿਉਂਕਿ ਮੱਕਿਓਂ ਪਰਾਂ ਮੁਸਲਮਾਨ ਲਈ ਉਜਾੜ ਹੈ। ਤੇ ਦਰਬਾਰ ਸਾਹਿਬ ਦੇ ਉੱਤੇ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰਨ ਤੋਂ ਬਾਅਦ ਹੁਣ ਸਿੱਖਾਂ ਦਾ ਇੰਡੀਆ ਨਾਲ ਨਾਤਾ ਸਦਾ ਸਦਾ ਲਈ ਟੁੱਟ ਗਿਆ। ਹੁਣ ਇੰਡੀਅਨ ਸਟੇਟ ਜਿਹੜੀ ਸੀ ਉਹਨੇ ਜਦੋਂ ਦੇਖਿਆ ਕਿ ਹੁਣ ਤਾਂ ਸਿੱਖ ਜਿਹੜੇ ਆ ਉਹ ਸ਼ਰੇਆਮ ਖਾਲਿਸਤਾਨ ਦੇ ਰਾਹ ਪੈ ਗਏ ਨੇ, ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਬੇਤਹਾਸ਼ਾ ਸਿੱਖ ਨੌਜਵਾਨ ਸਰਹੱਦਾਂ ਟੱਪ ਕੇ ਦੂਜਿਆਂ ਮੁਲਕਾਂ 'ਚ ਜਾ ਰਹੇ ਨੇ, ਜਦੋਂ ਇੰਡੀਅਨ ਸਿਸਟਮ ਨੂੰ ਪਤਾ ਲੱਗਿਆ ਬਈ ਜਿਵੇਂ ਅਸੀਂ ਬੰਗਲਾਦੇਸ਼ ਬਣਵਾਇਆ ਉਵੇਂ ਭਾਰਤ ਦੇ ਜਿਹੜੇ ਸ਼ਰੀਕ ਤੇ ਉਲਟ ਮੁਲਕ ਨੇ, ਵਿਰੋਧੀ ਮੁਲਕ ਨੇ, ਦੁਸ਼ਮਣ ਮੁਲਕ ਨੇ, ਉਹ ਵੀ ਹੁਣ ਇਸ ਮੌਕੇ ਸਿੱਖਾਂ ਨੂੰ ਹਥਿਆਰਬੰਦ ਕਰਕੇ ਆਪਦਾ ਬਦਲਾ ਲੈਣਗੇ। ਤੇ ਜਦੋਂ ਇਹਨਾਂ ਨੇ ਦੇਖਿਆ ਕਿ ਮਈ 1985 ਦੇ ਵਿੱਚ ਦਿੱਲੀ ਦੇ ਵਿੱਚ ਥਾਂ ਥਾਂ ਦੇ ਉੱਤੇ ਟ੍ਰਾਂਜਿਸਟਰ ਬੰਬ ਕਾਂਡ ਹੋਣ ਲੱਗ ਪਏ ਆ, ਜਦੋਂ ਇਹਨਾਂ ਇੰਡੀਅਨ ਸਿਸਟਮ ਨੇ ਦੇਖਿਆ ਕਿ ਦਿੱਲੀ ਵਿੱਚ ਸਿੱਖਾਂ ਦੇ ਕਾਤਲ ਜਿਹੜੇ ਕਤਲੇਆਮ ਕਰਨ ਵਾਲੇ ਆ, ਨਸਲਕੁਸ਼ੀ ਦੇ ਮੋਢੀ ਚੌਧਰੀ ਆ, ਉਹਨਾਂ ਨੂੰ ਸਿੱਖ ਇੱਥੇ ਹੁਣ ਠਾਹ ਠਾਹ ਗੋਲੀਆਂ ਮਾਰਨ ਲੱਗ ਪਏ ਆ ਕੇ। ਤੇ ਇਹ ਗੱਲ ਪਾਰਲੀਮੈਂਟ ਦੇ ਵਿੱਚ ਗ੍ਰਹਿ ਮੰਤਰੀ ਨੂੰ ਕਹਿਣੀ ਪਈ ਕਿ ਅਜੇ ਇਹ ਅੱਗ ਹੋਰ ਵਧੂਗੀ, ਤੇ ਜੇਕਰ ਇਸ ਅੱਗ ਨੂੰ ਪੰਜਾਬ ਤੱਕ ਨਾ ਸੀਮਿਤ ਕੀਤਾ ਗਿਆ ਤਾਂ ਸਾਰਾ ਭਾਰਤ ਇਹਦੇ ਵਿੱਚ ਸੜ ਕੇ ਸਵਾਹ ਹੋ ਜਾਊਗਾ। ਤਾਂ ਉਸ ਮੌਕੇ ਇੰਡੀਅਨ ਸਟੇਟ ਸਿਸਟਮ ਨੇ ਬਹੁਤ ਹੀ ਆਪਦੇ ਵੱਲੋਂ ਇੱਕ ਚਾਲ ਚੱਲੀ ਕਿ ਸਿੱਖ ਸਾਰੀ ਦੁਨੀਆ ਦੇ ਵਿੱਚ ਸ਼ਰੇਆਮ ਹੁਣ ਕਹਿੰਦੇ ਆ ਕਿ ਅਸੀਂ ਖਾਲਿਸਤਾਨ ਲੈਣਾ ਹੈ, ਤੇ ਅਸੀਂ ਸਾਰੀ ਦੁਨੀਆ ਦੇ ਮੁਲਕਾਂ ਨੂੰ ਇਹ ਦਰਸਾਉਣਾ ਕਿ ਇਹ ਸਿੱਖ ਤਾਂ ਹੁਣ ਇੰਡੀਅਨ ਸਿਸਟਮ ਦੇ ਵਿੱਚ ਅਜੇ ਵੀ ਯਕੀਨ ਰੱਖਦੇ। ਹੁਣ ਇਹਦੇ ਲਈ ਕੀ ਹੁੰਦਾ ਹੈ ਕਿ ਵੋਟਾਂ ਕਰਾਓ ਤੇ ਵੋਟਾਂ ਦੇ ਰਾਹੀਂ ਦੁਨੀਆ ਨੂੰ ਦਿਖਾ ਦਿਓ ਕਿ ਆਹ ਦੇਖੋ ਜੀ ਅੱਜ ਵੀ ਉਸੇ ਇੰਡੀਅਨ ਸਿਸਟਮ ਦੇ ਵਿੱਚ ਸਿੱਖ ਯਕੀਨ ਰੱਖਦੇ ਆ। ਤੋਂ 1985 ਦੇ ਵਿੱਚ ਇਲੈਕਸ਼ਨਾਂ ਕਰਵਾਉਣ ਦੇ ਲਈ, ਰਾਹ ਪੱਧਰਾ ਕਰਨ ਦੇ ਲਈ ਜਿਹੜਾ ਕੁਝ ਦਿੱਲੀ ਵਾਲਿਆਂ ਨੂੰ ਚਾਹੀਦਾ ਸੀ ਉਹਦੇ ਵਿੱਚ ਫਿਰ ਇਹ ਅਰਜਨ ਸਿੰਘ ਨੇ ਤੇ ਹੋਰ ਕੁਝ ਗਦਾਰਾਂ ਨੇ ਰਲ ਕੇ ਜੋ ਖੇਡ ਖੇਡੀ, ਜਿਹਦੇ ਵਿੱਚ ਬਲਵੰਤ ਸਿੰਘ ਲੱਡੂ ਸੁਲਤਾਨਪੁਰ ਵਾਲਾ ਜਿਹੜਾ ਬਾਅਦ ਸਿੰਘਾਂ ਨੇ ਸੋਧਿਆ, ਸਰਜੀਤ ਸਿੰਘ ਬਰਨਾਲਾ
ਪ੍ਰੋਫੈਸਰ ਅਤਰ ਸਿੰਘ ਤੇ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ ਤੇ ਕੁਝ ਹੋਰ ਇਹੋ ਜਿਹੇ ਸੀ। ਇਹਨਾਂ ਨੇ ਲੌਂਗੋਵਾਲ ਨੂੰ ਹੱਥਾਂ ਤੇ ਕਰ ਲਿਆ ਤੇ ਇਹ ਸਾਰਿਆਂ ਨੇ ਰਲ ਕੇ ਨਾ ਕਿਸੇ ਨੂੰ ਪਤਾ ਨਾ ਸੁਤਾ, ਨਾ ਟੌਹੜੇ ਨੂੰ ਨਾ ਬਾਦਲ ਨੂੰ, ਹੋਰ ਤਾਂ ਕਿਸੇ ਨੂੰ ਕੀ ਪਤਾ ਹੋਣਾ। ਉਦੋਂ ਹੀ ਪਤਾ ਲੱਗਿਆ, ਕਹਿੰਦੇ ਜੀ ਰਾਜੀਵ ਲੌਂਗੋਵਾਲ ਸਮਝੌਤਾ ਹੋ ਗਿਆ। ਰਾਜੀਵ ਤਾਂ ਚਲੋ ਭਾਰਤ ਦਾ ਪ੍ਰਧਾਨ ਮੰਤਰੀ ਸੀ, ਲੌਂਗੋਵਾਲ ਉਦੋਂ ਕੀ ਸੀਗਾ, ਉਹ ਕੌਮ ਦਾ ਨੁਮਾਇੰਦਾ ਸੀ। ਜਿਹੜਾ ਸੰਘਰਸ਼ ਸਿੱਖ ਕੌਮ ਲੜ ਰਹੀ ਸੀ ਉਹਦੇ ਵਿੱਚ ਕੌਮ ਦੇ ਲੀਡਰ, ਕੌਮ ਦੇ ਨਾਇਕ, ਜਿਹੜੀ ਲੜ ਰਹੀ ਧਿਰ ਸੀ, ਇਹ ਤਾਂ ਉਦੋਂ ਪਹਿਲਾਂ ਅਕਾਲੀ ਤਾਂ ਪਹਿਲੇ ਹੱਥ ਖੜੇ ਕਰ ਚੁੱਕੇ ਸੀ। ਇਹ ਤਾਂ ਲੜੇ ਨਹੀਂ ਸੀ, ਲੜਨ ਵਾਲੀ ਧਿਰ ਤਾਂ ਕੌਮ ਸੀ। ਤੇ ਕੌਮ ਜਿਹੜੀ ਸੀ ਉਹਦੇ ਜਿਹੜੇ ਨਾਇਕ ਸੀ, ਹੀਰੋ ਸੀ, ਕੁਛ ਸ਼ਹੀਦ ਹੋ ਗਏ, ਕੁਛ ਇੱਥੇ ਫੜ ਕੇ ਜੇਲ੍ਹਾਂ 'ਚ ਤਾੜੇ ਹੋਏ ਸੀ, ਕੁਛ ਜਿਹੜੇ ਸੀ ਉਹ ਪਾਕਿਸਤਾਨ ਤੇ ਹੋਰਨਾਂ ਮੁਲਕਾਂ 'ਚ ਭੱਜ ਗਏ। ਹੁਣ ਲੜਨ ਵਾਲੀ ਧਿਰ ਦੀ ਥਾਂ ਦੇ ਉੱਤੇ ਉਹ ਧਿਰ ਜਿਹੜੀ ਪਹਿਲਾਂ ਹੀ ਹਾਰ ਮੰਨ ਚੁੱਕੀ ਆ, ਉਹਨੂੰ ਕੀ ਹੱਕ ਹੈ ਕਿ ਸਮਝੌਤਾ ਕਰੇ। ਪਰ ਲੌਂਗੋਵਾਲ ਨੂੰ, ਜਿਹਨੂੰ ਕਹਿੰਦੇ ਆ ਜੀ ਬੜਾ ਉਹ ਸਿਆਣਾ ਸੀ, ਉਹ ਲੀਡਰ ਸੀ, ਉਹ ਅਕਾਲੀ ਦਲ ਦਾ ਪ੍ਰਧਾਨ ਸੀ, ਅੱਜ ਇਹੋ ਜਿਹਾ ਬਾਦਲ ਅਸੀਂ ਦੇਖ ਰਹੇ ਹਾਂ। ਹੁਣ ਜਿੰਨਾ ਪੰਥ ਅਤੇ ਪੰਜਾਬ ਦਾ ਨੁਕਸਾਨ ਕਰਨ ਵਾਲੇ ਕੰਮ ਨੇ, ਸਤਲੁਜ ਜਮਨਾ ਲਿੰਕ ਨਹਿਰ ਦਾ ਚੈੱਕ ਕਿਹਨੇ ਸਵੀਕਾਰ ਕੀਤਾ ਸੀ ਤੇ 1978 ਦੇ ਵਿੱਚ ਤੇ 2015 ਦੇ ਵਿੱਚ ਸਿੱਖੀ ਦੇ ਦੁਸ਼ਮਣਾਂ ਦਾ ਸਾਥ ਕਿਹਨੇ ਦਿੱਤਾ ਸੀ। ਹਮੇਸ਼ਾ ਜਿਵੇਂ ਬਾਦਲ ਹੈ ਉਹ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਦਾ ਰਿਹਾ ਹੈ, ਉਹੀ ਸਾਰਾ ਕੁਝ ਜਿਹੜਾ ਹੈ ਉਹ ਹੁਣ ਜਿਹੜਾ ਵਾਪਰਿਆ, ਇਹੀ ਲੌਂਗੋਵਾਲ ਦਾ ਹਾਲ ਸੀ। ਜਿੰਨਾ ਕੁ ਮਾੜਾ, ਜਿੰਨਾ ਕੁ ਭੈੜਾ ਬਾਦਲ ਹੈ, ਇਹੋ ਜਿਹਾ ਹੀ ਲੌਂਗੋਵਾਲ ਸੀ। ਸਭ ਤੋਂ ਮੇਨ ਗੱਲ ਜਿਹੜੀ ਸੀ ਉਹ ਸੀ ਕਿ ਆਪਾਂ ਜਿਹੜਾ ਮੋਰਚਾ ਪੰਥ ਨੇ ਲਾਇਆ ਸੀ ਉਹ ਸੀ ਸਤਲੁਜ ਜਮਨਾ ਲਿੰਕ ਨਹਿਰ, ਕਪੂਰੀ ਨਹਿਰ ਦਾ ਮੋਰਚਾ ਜਿੱਥੋਂ ਸ਼ੁਰੂ ਹੋਇਆ, ਦਰਿਆਈ ਪਾਣੀਆਂ ਦਾ ਮਸਲਾ। ਪਰ ਜਿੱਦਣ ਇਹ ਨਿਬੇੜਾ ਕੀਤਾ, ਸਮਝੌਤਾ ਕੀਤਾ, ਇਹਦੇ ਵਿੱਚ ਪਾਣੀਆਂ ਵਾਲਾ ਮਸਲਾ ਤਾਂ ਪੁੱਠੇ ਪਾਸੇ ਨੂੰ ਤੋੜ ਕੇ ਆ ਗਿਆ ਲੌਂਗੋਵਾਲ। ਨਾ ਤਾਂ ਆਨੰਦਪੁਰ ਦਾ ਮਤਾ ਮੰਨਿਆ ਗਿਆ ਰਾਜੀਵ ਲੌਂਗੋਵਾਲ ਸਮਝੌਤੇ ਰਾਹੀਂ, ਨਾ ਜਿਹੜਾ ਸਿੱਖਾਂ ਨੂੰ ਸੰਵਿਧਾਨ 'ਚ ਹਿੰਦੂ ਲਿਖਦੇ ਆ ਉਹਦਾ ਕੁਛ ਨਿਬੇੜਾ ਹੋਇਆ, ਨਾ ਜੇਲ੍ਹਾਂ 'ਚ ਬੈਠੇ ਹਜ਼ਾਰਾਂ ਸਿੱਖਾਂ ਦੀ ਰਿਹਾਈ ਦਾ ਮਸਲਾ ਹੱਲ ਹੋਇਆ। ਜੇ ਕੋਈ ਅਕਲ ਵਾਲਾ ਹੁੰਦਾ ਪਹਿਲਾਂ ਕਹਿੰਦਾ ਵੀ ਸਾਰੇ ਛੱਡੋ, ਫੇਰ ਕੋਈ ਮੇਰੇ ਨਾਲ ਗੱਲ ਕਰਿਓ। ਪਹਿਲਾਂ ਤਾਂ ਜੇਲ੍ਹਾਂ 'ਚ ਬੈਠੇ, ਫਿਰ ਧਾਰਮੀ ਫੌਜੀ ਜਿਹੜੇ ਹਜ਼ਾਰਾਂ ਸਿੱਖ ਫੌਜ ਵਿੱਚੋਂ ਉਸ ਵੇਲੇ ਹਥਿਆਰਬੰਦ ਹੋ ਕੇ ਆਪਦੇ ਧਰਮ ਦੇ ਲਈ ਧਾਰਮੀ ਫੌਜੀ, ਉਹਨਾਂ ਦਾ ਕੋਈ ਮਸਲਾ ਨਹੀਂ ਨਿਬੇੜਿਆ। ਦਰਿਆਈ ਪਾਣੀਆਂ ਦਾ ਭਾਗੜਾ ਨੰਗਲ ਬਿਜਲੀ ਜਿਹੜਾ ਪਲਾਂਟ ਹੈ, ਨੰਗਲ ਫੈਕਟਰੀ ਆ, ਇਹਦਾ ਕੋਈ ਮਸਲਾ ਨਹੀਂ। ਆਲ ਇੰਡੀਆ ਗੁਰਦੁਆਰਾ ਐਕਟ ਦਾ ਨਹੀਂ ਕੋਈ ਮਸਲਾ। ਸਿੱਖਾਂ ਦੀ ਭਰਤੀ ਜਿਹੜੀ ਆ ਉਹਦੇ ਕੋਟੇ ਦੀ ਗੱਲ, ਹਰਿਆਣਾ, ਹਿਮਾਚਲ, ਰਾਜਸਥਾਨ ਦੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਸਿੱਖ ਰੈਫਰੈਂਸ ਲਾਇਬ੍ਰੇਰੀ ਉਹ ਜਿਹੜਾ ਉਹਦਾ ਮਸਲਾ, ਉਹਦੀ ਕੋਈ ਗੱਲ, 1984 ਦੇ ਨਵੰਬਰ ਦੇ ਵਿੱਚ ਕਤਲੇਆਮ ਜਿਹੜਾ ਹੋਇਆ ਉਹਦੀ ਕੋਈ ਗੱਲ, ਹੱਦ ਹੋਈ ਪਈ ਆ। 1982 ਦੇ ਵਿੱਚ ਧਰਮ ਯੁੱਧ ਮੋਰਚਾ ਆਰੰਭ ਕਰਨ ਵੇਲੇ 45 ਮੰਗਾਂ ਦਾ ਜਿਹੜਾ ਆਪਾਂ ਚਾਰਟਰ ਬਣਾਇਆ ਸੀ ਉਹਦੀ ਤਾਂ ਕੋਈ ਗੱਲ ਨਾ ਕੀਤੀ। ਉਹ ਇੱਕ ਵੱਡਾ ਸਾਰਾ ਵਾਕਾ ਜਿਹਾ ਬਣਾਤਾ, ਕਹਿੰਦੇ ਜੀ ਇਹਦੇ ਉੱਤੇ ਸਾਈਨ ਕਰ ਦਿਓ। ਬਾਅਦ ਚ ਇਹਨਾਂ ਦੋਨਾਂ ਜਿਹੜੇ ਨਾਲ ਸੀਗੀ ਆ ਬੁੱਗ ਜਿਹੜੇ ਜਾਉਂਦੇ ਆ, ਹੁਣ ਇਹਨਾਂ ਨੂੰ ਪੁੱਛਿਆ ਗਿਆ ਵੀ ਦੱਸੋ ਭਾਈ ਤੁਸੀਂ ਉਹਦੇ 'ਚ ਕੋਈ ਗੱਲ ਤਾਂ ਹੈ ਨਹੀਂ ਸੀ, ਕਿਉਂ ਉੱਥੇ ਸਾਈਨ ਕੀਤੇ? ਕਹਿੰਦੇ ਅਸੀਂ ਤਾਂ ਪੜ੍ਹਿਆ ਹੀ ਨਹੀਂ। ਭਾਈ ਉਹ ਸਮਝੌਤਾ ਕਾਹਦਾ ਜਿਹੜਾ ਤੁਸੀਂ ਪੜ੍ਹਿਆ ਹੀ ਨਹੀਂ? ਸੋ ਇਹਨਾਂ ਲੋਕਾਂ ਨੇ
ਅਸਲ ਵਿੱਚ ਇਹ ਮੁੱਦੇ ਕਾਹਨੂੰ ਛੇੜਨੇ ਸੀ ਜਿਨ੍ਹਾਂ ਦੇ ਉੱਤੇ ਐਡਾ ਵੱਡਾ ਕੌਮ ਨੇ ਸੰਘਰਸ਼ ਲੜਿਆ। ਇਹਨਾਂ ਨੇ ਕਿਸੇ ਗੱਲ ਤੋਂ ਕੀ ਲੈਣਾ ਸੀ? ਇਹਨਾਂ ਨੂੰ ਤਾਂ ਸਿਰਫ ਇਹ ਸੀ ਕਿ ਸਾਨੂੰ ਕਹਿਤਾ ਕਿ ਪੰਜਾਬ 'ਚ ਆਪਾਂ ਕਰਾਵਾਂਗੇ ਵੋਟਾਂ ਤੇ ਲੌਂਗੋਵਾਲ ਜੀ ਜਿਹੜਾ ਤੁਹਾਡਾ ਚੇਲਾ ਹੈਗਾ ਆਹ ਬਰਨਾਲਾ, ਇਹਨੂੰ ਬਣਾਵਾਂਗੇ ਮੁੱਖ ਮੰਤਰੀ। ਅਸੀਂ ਵੋਟਾਂ ਕਾਂਗਰਸ ਵੱਲੋਂ ਕਰਾਵਾਂਗੇ ਇਉਂ ਕਿ ਤੁਹਾਡਾ ਜਿਹੜਾ ਪੰਜਾਬ ਦੇ ਵਿੱਚ ਸਰਕਾਰ ਆ ਉਹ ਤੁਹਾਡੀ ਬਣ ਜੇ। ਸੋ ਪੰਜਾਬ ਦੇ ਵਿੱਚ ਬਰਨਾਲੇ ਨੂੰ ਮੁੱਖ ਮੰਤਰੀ ਬਣਾਉਣ ਤੇ ਬਲਵੰਤੇ ਲੱਡੂ ਨੂੰ, ਸੁਲਤਾਨਪੁਰ ਵਾਲੇ ਨੂੰ ਵਿੱਤ ਮੰਤਰੀ ਬਣਾਉਣ ਦੇ ਲਈ ਲੌਂਗੋਵਾਲ ਨੇ ਠਾਹ ਸਾਈਨ ਕਰਤੇ ਤੇ ਰਾਜੀਵ ਲੌਂਗੋਵਾਲ ਸਮਝੌਤਾ ਕਰਕੇ ਵੋਟਾਂ ਜਿਹੜੀਆਂ ਨੇ ਉਹਨਾਂ ਦਾ ਐਲਾਨ ਅਸਲ ਵਿੱਚ ਇਹ ਸਿੱਖਾਂ ਦੇ ਉੱਤੇ ਬਹੁਤ ਵੱਡਾ ਕਲੰਕ ਲਾਉਣ ਵਾਲੀ ਗੱਲ ਹੈ। ਕਿਉਂਕਿ ਅਗਲਾ ਕਹਿੰਦਾ ਪਿਛਲੇ ਸਾਲ ਤਾਂ ਤੁਹਾਡਾ ਕਤਲੇਆਮ ਹੋਇਆ, 1984 ਚ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ, ਸਾਰੇ ਭਾਰਤ ਵਿੱਚ ਤੁਹਾਡੇ ਗਲਾਂ 'ਚ ਟਾਇਰ ਪਾਏ ਤੇ ਸਾਰੇ ਸੰਸਾਰ ਦੇ ਮੁਲਕ ਦਾ ਤੁਹਾਡੇ ਹਮਾਇਤ ਵਿੱਚ ਆਉਣ ਨੂੰ ਖੜੇ ਆ ਕਿ ਤੁਹਾਡਾ ਕਤਲੇਆਮ ਹੋ ਰਿਹਾ, ਤੁਹਾਡੀ ਨਸਲਕੁਸ਼ੀ ਹੋ ਰਹੀ ਆ। ਤੇ ਇੱਥੇ ਗੱਲ ਨਵੀਂ ਹੋਈ, ਉਹ ਕਹਿੰਦੇ ਵੀ ਇਹ ਤਾਂ ਸਾਡੀ ਲੜਾਈ ਉਸੇ ਪਲ ਹਾਰ ਗਈ, ਅਸੀਂ ਅੱਧੇ ਰਹਿ ਗਏ ਜਦੋਂ ਅਸੀਂ ਉਸੇ ਸਿਸਟਮ 'ਚ ਯਕੀਨ ਰੱਖ ਲਿਆ। ਕਿਉਂਕਿ ਜਦੋਂ ਜਿਹੜੇ MLA ਦੇ ਕਾਗਜ਼ ਭਰਦੇ ਆ ਲੋਕ, ਉਹਨਾਂ ਨੂੰ ਉੱਥੇ ਲਿਖ ਕੇ ਦੇਣਾ ਪੈਂਦਾ ਹੈ ਬਈ ਅਸੀਂ ਭਾਰਤੀ ਸੰਵਿਧਾਨ ਵਿੱਚ ਸਿਸਟਮ ਵਿੱਚ ਯਕੀਨ ਰੱਖਦੇ। ਫਿਰ ਉਹ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਲੈਂਦੇ ਆ ਉਹ ਵੀ ਇਹਦਾ ਮਤਲਬ ਸਿਸਟਮ 'ਚ ਯਕੀਨ ਰੱਖਦੇ। ਜੇਕਰ ਇਲੈਕਸ਼ਨ ਵਿੱਚ ਅਕਾਲੀ ਦਲ ਜਾਂ ਇਹ ਰਾਜੀਵ ਲੌਂਗੋਵਾਲ ਸਮਝੌਤਾ ਨਾ ਹੁੰਦਾ ਤਾਂ ਜਿਹੜਾ ਬਾਅਦ ਮਾਹੌਲ ਬਣਾਇਆ ਗਿਆ 1985 ਦੀਆਂ ਇਲੈਕਸ਼ਨਾਂ ਮੌਕੇ ਕਿ ਕਾਂਗਰਸ ਨੂੰ ਸਜ਼ਾ ਦੇਣ ਦੇ ਲਈ ਵੱਧ ਤੋਂ ਵੱਧ ਇਲੈਕਸ਼ਨਾਂ ਦੇ ਵਿੱਚ ਵੋਟਾਂ ਪਾ ਕੇ ਅਕਾਲੀ ਦਲ ਦੇ ਉਮੀਦਵਾਰ ਜਿਤਾਓ, ਜਿਹੜੀ ਇਹ ਸਾਡੇ ਮੂਹਰੇ ਗੱਲ ਲਿਆ ਕੇ ਸੁੱਟੀ ਗਈ, ਅਸਲ ਵਿੱਚ ਉਹ ਗੱਲ ਸਾਡੇ ਗਲ ਵਿੱਚ ਇੱਕ ਫਾਹਾ ਸੀ, ਇੱਕ ਰੱਸਾ ਸੀ ਜਿਹਦੇ ਨਾਲ ਅਸੀਂ ਆਪਦੇ ਆਪ ਨੂੰ ਫਾਹੇ ਲਾਇਆ। ਉਸ ਗੱਲ ਦੇ ਨਾਲ ਅਸੀਂ ਉਸੇ ਭਾਰਤੀ ਹਕੂਮਤੀ ਸਿਸਟਮ ਦੇ ਵਿੱਚ ਦੁਬਾਰਾ ਗ੍ਰਸੇ ਗਏ ਜਿਹੜੇ ਸਿਸਟਮ ਦੇ ਖਿਲਾਫ ਅਸੀਂ ਲੜ ਰਹੇ ਸੀ ਕਿ ਇਹਨੇ ਸਾਡਾ ਕਤਲੇਆਮ ਕੀਤਾ, ਸਾਡੀ ਨਸਲਕੁਸ਼ੀ ਕੀਤੀ। ਸੋ 1985 ਦੇ ਵਿੱਚ 24 ਜੁਲਾਈ 1985 ਨੂੰ ਰਾਜੀਵ ਲੌਂਗੋਵਾਲ ਸਮਝੌਤੇ ਰਾਹੀਂ ਜਿਹੜੀ ਗਦਾਰੀ ਲੌਂਗੋਵਾਲ ਨੇ ਤੇ ਉਹਦੇ ਟੋਲੇ ਨੇ ਕੀਤੀ, ਪੂਰੇ 25 ਦਿਨ ਦੇ ਅੰਦਰ ਅੰਦਰ 20 ਅਗਸਤ ਨੂੰ ਜਿਨ੍ਹਾਂ ਸਿੰਘਾਂ ਨੇ ਆਪਦਾ ਕੌਮੀ ਫਰਜ਼ ਨਿਭਾ ਕੇ ਉੱਤੇ ਕਾਰਵਾਈ ਕਰਕੇ ਇਹ ਅੱਜ ਆ ਜਿਹੜੇ ਬਾਅਦ ਚ ਹੁਣ ਕਹਿੰਦੇ ਆ ਜੀ ਲੌਂਗੋਵਾਲ ਬੜਾ ਵਧੀਆ ਸੀ, ਜਿੰਨੇ ਅਕਾਲੀ ਦਲ ਦੇ ਲੀਡਰ ਸੀਗੇ ਆ ਬਾਦਲ ਹੋਣੀ, ਤੌੜੇ ਹੋਣੀ, ਤਲਵੰਡੀ ਹੋਣੀ, ਇਹ ਸਾਰੇ ਇਸ ਗੱਲੋਂ ਦੁਖੀ ਸੀ ਕਿ ਲੈ ਵੀ ਬਰਨਾਲਾ ਤੇ ਲੌਂਗੋਵਾਲ ਹੁਣ ਇਹ ਤਾਂ ਕੁਰਸੀ ਲੈ ਗਏ। ਇਹ ਵੀ ਉਸ ਮੌਕੇ ਸਾਰੇ ਭੜਕਾਊ ਤੋਂ ਭੜਕਾਊ ਗੱਲਾਂ ਕਹਿੰਦੇ ਹੁੰਦੇ ਤੇ ਇਹਨਾਂ ਸਾਰਿਆਂ ਦੇ ਮਨ ਦੀਆਂ ਹੋ ਗਈਆਂ ਜਦੋਂ ਲੌਂਗੋਵਾਲ ਨੂੰ ਗੋਲੀ ਵੱਜੀ। ਤੇ ਹੁਣ ਕਹਿੰਦੇ ਨੇ ਜੀ ਬਈ ਉਹ ਤਾਂ ਬੜਾ ਵਧੀਆ ਸੀਗਾ। ਸੋ ਅਸਲ ਵਿੱਚ ਲੌਂਗੋਵਾਲ ਨੇ ਜੋ ਗਦਾਰੀ ਕੀਤੀ ਉਹਦੀ ਸਜ਼ਾ ਦੇਣ ਵਾਲੇ ਭਾਈ ਗਿਆਨ ਸਿੰਘ ਤੇ ਵੀਰ ਹਰਮਿੰਦਰ ਸਿੰਘ ਲੀਰ ਜਿਹੜੇ ਮੌਕੇ ਤੇ ਗੋਲੀ ਮਾਰਨ ਵੇਲੇ ਉੱਥੇ ਹਾਜ਼ਰ ਸੀ। ਹਰਮਿੰਦਰ ਸਿੰਘ ਲੀਰ ਉੱਥੇ ਫੱਟੜ ਹੋ ਗਿਆ, ਗ੍ਰਿਫਤਾਰ ਹੋ ਗਿਆ, ਬਾਅਦ ਵਿੱਚ ਉਹ ਸ਼ਹੀਦ ਹੋ ਗਿਆ। ਦੂਜਾ ਵੀਰ ਗਿਆਨ ਸਿੰਘ ਲੀਰ ਜਿਹਨੂੰ ਬਾਕੀ ਕਈ ਸਿੰਘਾਂ ਦੇ ਨਾਲ 1997 ਤੱਕ ਇਹ ਕੇਸ ਚੱਲਿਆ, CBI ਦਾ ਕੇਸ ਸੀਗਾ, ਉਹ ਬਰੀ ਹੋਇਆ।
ਪਹਿਲਾਂ ਉਹਨੂੰ ਫਾਂਸੀ ਦਾ ਆਰਡਰ ਹੋ ਗਿਆ ਸੀ, ਅੰਤ ਬਰੀ ਹੋ ਕੇ ਇਸ ਮੌਕੇ ਪੰਥ ਦੀ ਸੇਵਾ ਦੇ ਵਿੱਚ ਫਿਰ ਸਰਗਰਮ ਹੈ। ਸੋ ਸਾਰੇ ਇਹ ਸਿੰਘ ਜਿਹੜੇ ਵੀਰ ਗਿਆਨ ਸਿੰਘ ਲੀਲ, ਵੀਰ ਹਰਮਿੰਦਰ ਸਿੰਘ ਲੀਲ, ਭਾਈ ਚਰਨਜੀਤ ਸਿੰਘ ਤਲਵੰਡੀ, ਮਹੇਸ਼ਿੰਦਰ ਸਿੰਘ ਮਹਿਲ, ਨਿਰਮਲ ਸਿੰਘ ਲੀਲ, ਜਸਵੀਰ ਸਿੰਘ ਠੁੱਲੀਵਾਲ, ਦਰਸ਼ਨ ਸਿੰਘ ਠੁੱਲੀਵਾਲ, ਵੀਰ ਇੰਦਰਪਾਲ ਸਿੰਘ ਸਹੌਲੀ, ਵਰਿੰਦਰ ਸਿੰਘ ਦਾਖਾ, ਗਰਮੇਲ ਸਿੰਘ ਹਲਵਾਰਾ, ਚਰਨਜੀਤ ਸਿੰਘ ਹਲਵਾਰਾ ਤੇ ਹੋਰ ਸਾਰੇ ਸਿੰਘਾਂ ਦਾ ਅੱਜ ਅਸੀਂ ਇਹਨਾਂ ਨੂੰ ਮਾਣ ਤੇ ਸਤਿਕਾਰ ਦੇ ਨਾਲ ਕੀਤੇ ਕਰਦੇ ਹਾਂ ਤੇ ਲੌਂਗੋਵਾਲ ਨੂੰ ਉਹਦੀ ਗਦਾਰੀ ਲਈ ਲਾਹਨਤਾਂ ਪਾਉਂਦੇ ਅੱਜ ਇਸ ਸਮਾਗਮ ਦੇ ਰਾਹੀਂ ਇਸ ਮੌਕੇ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਫਿਰ ਦੁਆਰਾ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।